ਜਦੋਂ ਵੀ ਕਿਤੇ ਵੋਟਾਂ ਦੀ ਗੱਲਬਾਤ ਹੁੰਦੀ ਆ, ਉਸ ਏਰੀਏ ਦੇ ਵਿੱਚ ਜਿਹੜੇ ਧਾਰਮਿਕ ਸਥਾਨ ਮੰਦਿਰ ਆ, ਉਹਨਾਂ ਨੂੰ ਡੀਫੇਸ ਕਰ ਦਿੱਤਾ ਜਾਂਦਾ ਹੈਗਾ। ਸਹੀ ਗੱਲ। ਪਹਿਲਾਂ ਇਹ ਕੈਲੀਫੋਰਨੀਆ ਦੇ ਬੇ ਏਰੀਏ ਦੇ ਵਿੱਚ ਵਾਪਰਿਆ, ਕਈ ਮੰਦਿਰਾਂ ਦੇ ਵਿੱਚ। ਸਿੱਖਾਂ ਨੇ ਵਾਰ-ਵਾਰ ਕਿਹਾ ਵੀ ਇਸ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ, ਜਿਸ ਦਾ ਅੱਜ ਤੱਕ ਕੋਈ ਰਿਜ਼ਲਟ ਨਹੀਂ ਨਿਕਲਿਆ। ਪੰਜਾਬੀ ਰੇਡੀਓ USA ਵੱਲੋਂ ਵਾਰ-ਵਾਰ ਸੈਨ ਫਰਾਂਸਿਸਕੋ ਦੀ ਪੁਲਿਸ ਡਿਪਾਰਟਮੈਂਟ ਨੂੰ, ਫਰੀਮੌਂਟ, ਨਿਊਯਾਰਕ ਆਪਾਂ ਈਮੇਲਸ ਵੀ ਕਰਦੇ ਰਹੇ ਆ ਤੇ ਇਹਦੀ ਅਪਡੇਟ ਦੱਸੋ, ਕੋਈ ਰਿਜ਼ਲਟਸ ਨਹੀਂ ਆਏ। ਹੁਣ ਚੀਨੋ ਹਿਲਸ ਸਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਬੈਪਸ ਜਿਹੜਾ ਮੰਦਿਰ ਹੈਗਾ, ਉਸ ਨੂੰ ਜਿਹੜਾ ਡੀਫੇਸ ਕੀਤਾ ਗਿਆ ਆ। ਉੱਥੇ ਮੋਦੀ ਦੇ ਉਲਟ ਗਾਲਾਂ ਲਿਖੀਆਂ ਗਈਆਂ ਆ ਤੇ ਮੰਦਿਰ ਦੇ ਉੱਤੇ ਕੁਛ ਲਿਖਿਆ ਗਿਆ। ਇਸ ਵਾਰੀ ਫਿਰ ਕੋਈ ਵੀ ਉੱਥੇ ਫੜਿਆ ਨਹੀਂ ਗਿਆ। ਭਾਰਤ ਦੇ ਮੀਡੀਆ ਨੇ ਇਸ ਨੂੰ ਬਹੁਤ ਫੈਲਾਇਆ ਹੋਇਆ ਆ ਵੀ ਤੁਹਾਨੂੰ ਪਤਾ ਹੀ ਆ ਵੀ ਜਦੋਂ ਵੀ ਕਿਤੇ ਇਦਾਂ ਦੀ ਗੱਲ ਹੁੰਦੀ ਆ, ਉਹ ਸਿੱਖਾਂ ਦੇ ਸਿਰ ਤੇ ਬਲੇਮ ਕਰ ਦਿੰਦੇ ਆ, ਜਦ ਕਿ ਦੁਨੀਆ ਦਾ ਕੋਈ ਵੀ ਸਿੱਖ ਕਦੇ ਵੀ ਕਿਸੇ ਧਾਰਮਿਕ ਸਥਾਨ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ। ਇਹ ਹਰ ਇੱਕ ਨੂੰ ਪਤਾ। ਈਵਨ ਇਹ ਉਹ ਲੋਕ ਜਿਹੜੇ ਸਿੱਖਾਂ ਨੂੰ ਬਦਨਾਮ ਕਰਦੇ, ਉਹਨਾਂ ਨੂੰ ਵੀ ਪਤਾ ਆ ਵੀ ਕਿਸੇ ਵੀ ਧਾਰਮਿਕ ਸਥਾਨ ਦੇ ਉੱਤੇ ਸਿੱਖ ਕਦੇ ਵੀ ਕਿਸੇ ਤਰ੍ਹਾਂ ਦੀ ਛੇੜਖਾਨੀ ਨਹੀਂ ਕਰਦੇ ਹੈਗੇ। ਹੁਣ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਆ, ਉਹਨਾਂ ਨੇ ਫੇਰ ਲਿਖਿਆ ਆ ਵੀ ਉਹਨੀ FBI ਦੇ ਡਾਇਰੈਕਟਰ ਨੂੰ ਵੀ ਲਿਖਿਆ ਆ, ਤੁਲਸੀ ਗੈਬਰਡ ਨੂੰ ਵੀ ਜਿਹੜਾ ਕੀਤਾ ਹੈਗਾ ਐਡਰੈਸ, ਵੀ ਇੱਕ ਵਾਰੀ ਫੇਰ ਜਿਹੜੇ ਹਿੰਦੂ ਮੰਦਿਰ ਆ ਕੈਲੀਫੋਰਨੀਆ ਦੇ ਵਿੱਚ ਬੈਪਸ ਦਾ, ਉਸ ਨੂੰ ਡੀਫੇਸ ਕੀਤਾ ਗਿਆ ਹੈਗਾ। ਤੇ ਸਾਡੇ ਕਈ ਮੰਦਿਰ ਜਿਹੜੇ ਆ ਉਹ ਪਿਛਲੇ ਸਮੇਂ 'ਚ ਹੋਏ ਆ, ਤੇ ਕਹਿੰਦੇ ਵੀ ਜਿਹੜੇ ਹਿੰਦੂ ਲੋਕ ਆ ਅਮਰੀਕਾ ਦੇ ਵਿੱਚ ਟੈਰਰ ਦੇ ਵਿੱਚ ਰਹਿ ਰਹੇ ਹੈਗੇ ਆ। ਹੁਣ ਤੁਸੀਂ ਇੱਥੇ ਅੰਦਾਜ਼ਾ ਲਾ ਲਓ ਵੀ ਕਿੰਨੇ ਕੁ ਆਪਣੇ ਦੋਸਤ ਮਿੱਤਰ ਹਿੰਦੂ ਹੈਗੇ, ਵੀ ਕਿੰਨੇ ਕੁ ਉਹ ਖਤਰੇ ਦੇ ਵਿੱਚ ਰਹਿ ਰਹੇ ਹੈਗੇ ਆ। ਤੇ ਕਹਿੰਦੇ ਵੀ ਅਮਰੀਕਾ ਦੇ ਵਿੱਚ ਬਿਨਾਂ ਕਿਸੇ ਡਰ ਤੋਂ ਉਹਨਾਂ ਨੂੰ ਆਪਣਾ ਧਰਮ ਜਿਹੜਾ ਆ ਉਹ ਮੰਨਣ ਦੇਣਾ ਚਾਹੀਦਾ ਹੈਗਾ। ਸੋ ਇਹ ਪੂਰਾ ਇੱਕ ਤਰ੍ਹਾਂ ਦੇ ਨਾਲ ਪ੍ਰੋਪੋਗੰਡਾ ਸ਼ੁਰੂ ਹੋ ਜਾਂਦਾ ਆ। ਪਰ ਅਨਫੋਰਚੂਨੇਟ ਪਾਰਟ ਹੈਗਾ, ਇਸ ਕੰਮ ਦੇ ਲਈ ਕੋਈ ਬੰਦਾ ਜਿਹੜਾ ਫੜਿਆ ਨਹੀਂ ਜਾਂਦਾ ਹੈਗਾ, ਤੇ ਬਦਨਾਮ ਅਲਟੀਮੇਟਲੀ ਉਹਨਾਂ ਨੂੰ ਕਰ ਦਿੱਤਾ ਜਾਂਦਾ ਹੈਗਾ ਜਿਹੜੇ ਧੱਕੇ ਦੇ ਖਿਲਾਫ ਬੋਲਦੇ ਹੈਗੇ ਜੀ। ਇਹ ਵੀ ਹਰਜੋਤ ਸਿੰਘ ਜੀ, ਇਹਦੀ ਟਾਈਮਿੰਗ ਜਿਹੜੀ ਉਹ ਸਵਾਲ ਪੈਦਾ ਕਰਦੀ ਆ। 23 ਤਰੀਕ ਨੂੰ ਉੱਥੇ ਰੈਫਰੈਂਡਮ ਦੀਆਂ ਵੋਟਾਂ ਹੋਣੀਆਂ। ਚੀਨੋ ਹਿਲਸ ਉਹੀ LA ਦੇ ਇਲਾਕੇ ਦੇ ਵਿੱਚ ਜਿਹੜਾ ਇਹ ਪੈ ਜਾਂਦਾ ਆ, ਤੇ ਉਸ ਤੋਂ ਪਹਿਲਾਂ ਇਹ ਸਾਰਾ ਕੁਛ ਜਿਹੜਾ ਇਹ ਵਾਪਰਿਆ ਹੈਗਾ ਆ। ਉਹਨਾਂ ਨੇ CCTV ਇਮੇਜ ਜਿਹੜੀ ਉਹ ਜਾਰੀ ਕੀਤੀ ਆ ਹਰਜੋਤ ਸਿੰਘ ਜੀ, ਇਸ ਵਿੱਚ 2 ਬੰਦੇ ਦੇਖੇ ਜਾਂਦੇ ਆ ਜੋ ਕਿ ਸਪਰੇ ਪੇਂਟ, ਗ੍ਰੈਫਿਟੀ ਪੇਂਟ ਦੇ ਨਾਲ ਉਸ ਦੇ ਉੱਤੇ ਇਹ ਚੀਜ਼ਾਂ ਜਿਹੜੀਆਂ ਉਹ ਲਿਖ ਰਹੇ ਆ, ਮੋਦੀ ਹਿੰਦੁਸਤਾਨ ਮੁਰਦਾਬਾਦ, ਗੋ ਬੈਡ, ਕੁਛ ਏਦਾਂ ਮੁਰਦਾਬਾਦ ਕਰਕੇ ਜਿਹੜੇ ਚੀਜ਼ਾਂ ਉਹਨਾਂ ਨੇ ਉਸ ਜਿਹੜਾ ਮੇਨ ਪੱਥਰ ਆ ਬੈਪਸ ਵਾਲਿਆਂ ਦਾ, ਉਸ ਦੇ ਉੱਤੇ ਇਹ ਲਿਖਿਆ ਜਿਹੜਾ ਉਹ ਹੈਗਾ ਆ। ਸੋ ਹੁਣ ਦੇਖੋ ਇਸ ਦੇ ਵਿੱਚ ਅੱਗੇ ਕੀ ਜਿਹੜਾ ਉਹ ਬਣਦਾ ਆ। ਜਿੱਥੇ ਹਰਜੋਤ ਸਿੰਘ ਜੀ, ਜੇ ਹੁਣ ਦੇਖੋ ਵੀ ਜਿਨ੍ਹਾਂ ਦੇ ਉੱਤੇ ਦੋਸ਼ ਲਾ ਰਹੇ ਆ, ਇਹ ਕੀ ਉਹਨਾਂ ਨੂੰ ਫਾਇਦਾ ਕੀ ਹੋਣਾ ਇਹ ਚੀਜ਼ ਦਾ ਜਿਹੜਾ ਉਹ ਕਰਕੇ, ਜਦ ਕਿ ਉਹਨਾਂ ਦੂਜਿਆਂ ਦੀਆਂ ਤੇ ਉਦਾਂ ਹੀ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਜਿੱਦਾਂ ਕਹਿੰਦੇ ਵੀ ਚੀਕਾਂ ਤਾਂ ਪਹਿਲਾਂ ਉਹਨਾਂ ਦੀਆਂ ਨਿਕਲੀਆਂ ਪਈਆਂ ਆ, ਉਹਦੇ ਵਿੱਚ ਇਹ ਪੁੱਠੇ ਕੰਮ ਕਰਕੇ ਫਾਇਦਾ ਕੀ ਆ। ਸੋ ਇਹ ਪਹਿਲਾਂ ਵੀ ਆਸਟ੍ਰੇਲੀਆ ਦੇ ਵਿੱਚ, ਕੈਨੇਡਾ ਦੇ ਵਿੱਚ ਇਹ ਚੀਜ਼ਾਂ ਸਾਬਤ ਹੋ ਚੁੱਕੀਆਂ ਵੀ ਜਿਹੜੀ ਡੀਫੇਸਿੰਗ ਦਾ ਕੰਮ ਸੀ, ਇਹ ਖੁਦ ਆਪ ਹੀ ਕਰਕੇ ਦੂਜੀ ਕਮਿਊਨਿਟੀਜ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਟਾਈਮਿੰਗਸ ਚੈੱਕ ਕਰੋ ਸਾਰੇ ਜਾਣੇ ਵੀ ਤੁਲਸੀ ਗਾਬਰਡ ਇੰਡੀਆ ਜਾਣ ਵਾਲੀ ਆ, ਇੰਟੈਲੀਜੈਂਸ ਦੀ ਜਿਹੜਾ ਉਹ ਚੱਲ ਰਿਹਾ ਆ, ਉਧਰ ਜਿਹੜੀਆਂ ਵੋਟਾਂ ਆ ਉਹਦਾ ਜਿਹੜਾ ਉਹ ਰੌਲਾ ਆ ਨਾਲ, ਤੇ ਉਸ ਤੋਂ ਐਨ ਪਹਿਲਾਂ ਇਹ ਅਚਨਚੇਤੇ ਜਿਹੜਾ ਇਹ ਡੀਫੇਸਿੰਗ ਦਾ ਕੰਮ ਇਹ ਹੋ ਜਾਂਦਾ ਆ। ਇਹ ਉੱਥੇ ਜਿਹੜਾ ਉਹ ਕਿਉਂ ਹੋ ਰਿਹਾ ਹੁੰਦਾ ਹੈ, ਜਦੋਂ ਕੋਈ ਬਹੁਤ ਵੱਡੀ ਜਿਹੜੀ ਜੀਓਪੋਲੀਟੀਕਲ ਇਵੈਂਟ ਜਿਹੜੀ ਉਹ ਹੋਣ ਜਾ ਰਹੀ ਹੁੰਦੀ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੇ ਸਵਾਲ ਨੇ, ਸਵਾਲਾਂ ਦੇ ਜਵਾਬ ਅਜੇ ਪਤਾ ਨਹੀਂ ਕਿਸੇ ਕੋਲ ਹੈ ਜਾਂ ਨਹੀਂ ਆ, ਪਰ ਲੋਕਾਂ ਦੇ ਮਨਾਂ ਦੇ ਵਿੱਚ ਇਹ ਜਿਹੜੇ ਸ਼ੰਕੇ ਸ਼ੋਭਾ ਇਹ ਤਾਂ ਹੀ ਘਰ ਕਰ ਜਾਂਦੇ ਆ ਕਿਉਂਕਿ ਪਹਿਲਾਂ ਇਹ ਆਪ ਖੁਦ ਡੀਫੇਸਿੰਗ ਕਰਕੇ, ਖੁਦ ਆਪ ਪੁੱਠੀਆਂ ਚੀਜ਼ਾਂ ਜਿਹੜੀਆਂ ਲਿਖ ਕੇ ਆਪ ਜਿਹੜੇ ਇਸ ਦੇ ਵਿੱਚ ਫਸਦੇ ਜਿਹੜੇ ਹੋ ਰਹੇ ਆ। ਸੋ ਜਦੋਂ ਇਦਾਂ ਦੀ ਮਾੜੀ ਜਿਹੀ ਵੀ ਇੰਸੀਡੈਂਟ ਹੁੰਦੀ ਆ, ਇੱਕਦਮ ਜਿਹੜੇ ਇੰਡੀਆ ਦੀ ਗਵਰਨਮੈਂਟ ਆ, ਉਹਨਾਂ ਦੀ ਇੱਕ ਡਿਪਾਰਟਮੈਂਟ ਜਿਹੜੀ ਹੈਗੀ ਆ MEA, ਮਿਨਿਸਟਰੀ ਆਫ ਐਕਸਟਰਨਲ ਅਫੇਅਰਸ, ਉਹਨਾਂ ਨੇ ਇਹ ਕਿਹਾ ਵੀ ਕੈਲੀਫੋਰਨੀਆ ਦੇ ਵਿੱਚ ਜੋ ਹਿੰਦੂ ਮੰਦਿਰ ਜੋ ਚੀਨੋ ਹਿਲਸ ਦੇ ਵਿੱਚ ਆ ਬੈਪਸ ਵਾਲਿਆਂ ਦਾ, ਉਹਦੇ ਤੇ ਜੋ ਕੁਝ ਵੈਂਡਲਿਜ਼ਮ ਹੋਇਆ ਉਹਦਾ ਅਸੀਂ ਵਿਰੋਧ ਕਰਦੇ ਹਾਂ, ਤੇ ਸਟਰੋਂਗੈਸਟ ਟਰਮ ਦੇ ਵਿੱਚ ਲੋਕਲ ਲਾ ਐਨਫੋਰਸਮੈਂਟ ਅਥਾਰਟੀ ਨੂੰ ਕਹਿੰਦੇ ਆ ਵੀ ਸਖਤ ਤੋਂ ਸਖਤ ਜਿਹੜਾ ਸਟੈਂਡ ਆ ਉਹ ਲਿਆ ਜਾਵੇ। ਸੋ ਇਹ ਗੱਲਬਾਤ ਉਹ ਤੁਲਸੀ ਗੈਬਰਡ ਜਦੋਂ ਨੈਸ਼ਨਲ ਸਿਕਿਉਰਿਟੀ
ਦੇ ਜਿਹੜੇ ਡਾਇਰੈਕਟਰ ਆ ਨੈਸ਼ਨਲ ਇੰਟੈਲੀਜੈਂਸ ਦੀ ਪਹੁੰਚੂਗੀ, ਉਹਦੇ ਨਾਲ ਗੱਲਬਾਤ ਕਰਨਗੇ। ਹੁਣ 100% ਗੱਲ ਇਹ ਆ ਵੀ ਫੜਕਾ ਤੇ ਨਹੀਂ ਕੋਈ ਹੁੰਦਾ ਹੈਗਾ, ਠੀਕ ਆ। ਤੇ ਉਹ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਇਹ ਘਟਨਾਵਾਂ ਵਾਪਰੀਆਂ ਉਸ ਟਾਈਮ ਆ ਜਿਸ ਟਾਈਮ ਦੇ ਉੱਤੇ ਰੈਫਰੈਂਡਮ ਦੀਆਂ ਵੋਟਾਂ ਹੋਣੀਆਂ ਹੁੰਦੀਆਂ ਹੈਗੀਆਂ। ਬਿਲਕੁਲ ਬੈਫਸ ਸ਼੍ਰੀ ਸਵਾਮੀ ਨਾਰਾਇਣ ਮੰਦਿਰ ਸੈਕਰਾਮੈਂਟੋ ਚ ਸਤੰਬਰ 25 ਨੂੰ ਉੱਥੇ ਕੁਝ ਵਾਪਰਿਆ ਸੀ। ਇਸ ਤੋਂ ਪਹਿਲਾਂ ਨਿਊਯਾਰਕ ਦੇ ਵਿੱਚ ਵੀ ਬੈਫਸ ਦੇ ਇੱਕ ਹੀ ਤਰ੍ਹਾਂ ਦੇ ਜਿਹੜੇ ਮੰਦਿਰ ਆ ਉਹਨਾਂ ਦੇ ਉੱਤੇ ਵਾਪਰਿਆ ਹੈਗਾ ਆ। ਸੋ ਵੱਖ-ਵੱਖ ਤਰ੍ਹਾਂ ਦੇ ਜਿਹੜੇ ਉੱਤੇ ਲਿਖੇ ਗਏ ਆ ਹਿੰਦੂਜ਼ ਗੋ ਬੈਕ। ਸੋ ਉਹਦੇ ਕਰਕੇ ਕਹਿੰਦੇ ਵੀ ਹਿੰਦੂ ਬਹੁਤ ਡਿਸਟ੍ਰੈਸ ਦੇ ਵਿੱਚ ਹੈਗੇ ਆ, ਬਹੁਤ ਡਰ ਵਾਲੇ ਮਾਹੌਲ ਦੇ ਵਿੱਚ ਹੈ। ਸੋ ਜਦ ਕਿ ਆਪਾਂ ਸਾਰੇ ਅਮਰੀਕਾ 'ਚ ਰਹਿੰਦੇ, ਏਦਾਂ ਦੀ ਕੋਈ ਗੱਲਬਾਤ ਨਹੀਂ ਹੈ ਇੱਥੇ, ਕੋਈ ਡਰ ਵਾਲੇ ਮਾਹੌਲ ਦੇ ਵਿੱਚ ਨਹੀਂ ਰਹਿ ਰਿਹਾ ਹੈਗਾ, ਸਾਰੇ ਠੀਕ ਠਾਕ ਹੈਗੇ ਆ। ਸੋ ਇੰਡੀਆ ਦੀ ਸਰਕਾਰ ਨੂੰ ਵਾਲਾ ਨਹੀਂ ਫਿਕਰ ਕਰਨਾ ਚਾਹੀਦਾ ਹੈਗਾ, ਪਰ ਜ਼ਰੂਰ ਆਈ ਡੋਂਟ ਨੋ ਮੰਦਿਰ ਵਾਲਿਆਂ ਨੂੰ ਜਿਹੜੇ ਕੈਮਰੇ ਆ ਲਾ ਕੇ ਉਹਨਾਂ ਨੂੰ ਬਿਲਕੁਲ ਲੋਕਲ ਕਮਿਊਨਿਟੀ ਦੇ ਨਾਲ ਰਲ ਕੇ, ਈਵਨ ਜਿਹੜੇ ਉੱਥੇ ਸਿੱਖ ਰਹਿੰਦੇ ਆ, ਬੰਦੇ ਫੜਨੇ ਚਾਹੀਦੇ ਆ ਜਿਹੜੇ ਕਿ ਬਿਨਾਂ ਕਿਸੇ ਗੱਲ ਤੋਂ ਕਿਸੇ ਧਾਰਮਿਕ ਸਥਾਨ ਤੇ ਏਦਾਂ ਕਰਦੇ ਆ, ਸ਼ਰਾਰਤ ਕਰਦੇ। ਪਲੱਸ ਜੇ ਉਹ ਦੂਜੀ ਕਮਿਊਨਿਟੀ ਨੂੰ ਖਾਸ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ, ਇਹ ਸਾਰਾ ਕੁਝ ਕਲੀਅਰ ਹੋਣਾ ਚਾਹੀਦਾ। ਬਿਲਕੁਲ ਹਰਜੋਤ ਸਿੰਘ ਜੀ, ਇਹ ਤਾਂ ਹੁਣ ਇਹ ਪਤਾ ਹੀ ਆ ਵੀ ਇੱਥੇ ਕੀ ਆ। ਉਹ ਇੱਕ ਇਹ ਨਾ ਇਸ ਦੀ ਆੜ ਦੇ ਵਿੱਚ ਹੋਣਾ ਕੀ ਹੈ, ਜੋ ਮੈਂ ਸੋਚਦਾ ਹਾਂ ਹਰਜੋਤ ਸਿੰਘ ਜੀ, ਇਹ ਪਰਸਨਲ ਜਿਹੜੀ ਹੈ ਮੇਰਾ ਵਿਚਾਰ ਹੈ ਇਸ ਦੇ ਵਿੱਚ। ਸਿੱਖ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਨੂੰ ਬੜੇ ਲੰਮੇ ਚਿਰ ਤੋਂ ਚੱਕ ਰਹੇ ਆ। 350 ਮੀਲ ਆਪਾਂ ਲੰਮੀ ਵਾਕ ਵੀ ਕੀਤੀ, 40ਵੀਂ ਜਿਹੜੀ ਆ ਸਾਲ ਹੋ ਗਏ ਸੀ ਜਦੋਂ ਹਮਲੇ ਦੇ ਉਸ ਦੇ ਉੱਤੇ ਸਾਰਾ ਕੁਝ ਹੋਇਆ। ਬਿੱਲ ਜਿਹੜੇ ਉਹ ਪਏ ਆ ਪਾਸ ਨਹੀਂ ਹੋ ਰਹੇ, ਉਹਦੇ ਪਿੱਛੇ ਕਾਰਨ ਆ ਤੁਸੀਂ ਆਹ ਦੇਖਿਓ, ਆ ਸਾਰੀਆਂ ਚੀਜ਼ਾਂ ਦੇ ਕਰਦੇ ਕਰਦੇ ਇਹਨਾਂ ਨੇ ਆਪਣੇ ਤੋਂ ਪਹਿਲਾਂ ਬਿੱਲ ਪਾਸ ਕਰਾ ਲੈਣਾ। ਇਹ ਤੁਸੀਂ ਨੋਟ ਕਰ ਲਓ ਇਸ ਚੀਜ਼ ਨੂੰ। ਇਹ ਗੱਲ ਉਹਨਾਂ ਦੀ ਲੌਬੀ, ਉਹਨਾਂ ਦੇ ਕਾਂਗਰਸਮੈਨ, ਉਹਨਾਂ ਦੇ ਜਿਹੜੇ ਅਧਿਕਾਰੀ ਆ ਉਹ ਬਹੁਤ ਤੇਜ਼ੀ ਦੇ ਨਾਲ ਇਸ ਚੀਜ਼ਾਂ ਦੇ ਉੱਤੇ ਕੰਮ ਕਰ ਰਹੇ ਆ। ਜਿਹੜੇ HAF ਦੀ ਆਪਾਂ ਗੱਲ ਕਰ ਰਹੇ ਆ, ਉਹਨਾਂ ਨੇ ਆਪਣੇ ਪੈਰ ਆ ਬਹੁਤ ਥਾਵਾਂ ਦੇ ਉੱਤੇ ਪਸਾਰੇ ਆ। ਆਪਾਂ ਇੱਕ ਦੂਜੇ ਦੇ ਨਾਲ ਪੱਟਾਂ ਤੇ ਥਾਪੀਆਂ ਮਾਰ ਕੇ ਵੀ ਅਸੀਂ ਤੈਨੂੰ ਆਹ ਕਰ ਦਾਂਗੇ, ਤੂੰ ਪੰਥਕ ਨਹੀਂ, ਤੂੰ ਆਹ ਪੰਥਕ ਨਹੀਂ, ਤੂੰ ਆਹ ਕਰਤਾ, ਤੂੰ ਇਦਾਂ ਕਰਤਾ, ਤੂੰ ਐਡ ਲਾਤੀ, ਤੂੰ ਆਹ ਨਹੀਂ ਕੀਤਾ, ਬਸ ਆਪਾਂ ਇਸੇ ਜੋਗੇ ਰਹਿ ਜਾਣਾ ਜੋ। ਤੇ ਉਹਨਾਂ ਨੇ ਦੇਖਿਓ ਵੀ ਇਦਾਂ ਦੀਆਂ ਚੀਜ਼ਾਂ ਜਿਹੜੇ ਕਈ ਬਿੱਲ ਪਾਸ ਕਰਾ ਜਾਣੇ ਤੇ ਆਪਾਂ ਏਕਾਕਰਨ ਤੋਂ ਵੀ ਜਿਹੜਾ ਉਹ ਪਿੱਛੇ ਖੁੰਝ ਜਿਹੜਾ ਆ। ਸੋ ਇਹ ਸਮੇਂ ਨੂੰ ਵਿਚਾਰਨ ਦੀ ਜਿਹੜੀ ਉਹ ਜ਼ਰੂਰਤ ਹੁੰਦੀ ਆ। ਸਮੇਂ ਨੂੰ ਇਹ ਵਿਚਾਰੋ, ਦੇਖੋ ਵੀ ਕੀ ਜਿਹੜੀਆਂ ਸਾਜ਼ਿਸ਼ਾਂ ਚੱਲ ਰਹੀਆਂ। ਸੋ ਇਹ ਮੋਦੀ ਦਾ ਜਿਹੜਾ ਗੁਜਰਾਤ ਮਾਡਲ ਆ ਨਾ, ਜਿੱਥੇ ਜਿਹੜਾ ਵਿਕਾਸ ਦੇ ਨਾਂ ਦੇ ਉੱਤੇ ਜਿਹੜਾ ਉਹ ਜੋ ਉੱਥੇ ਉਹਨੇ ਫਿਰਕੂ ਹਿੰਸਾ ਤੇ ਫਿਰਕੂਵਾਦ ਜਿਹੜਾ ਉੱਥੇ ਪਸਾਰਿਆ ਆ, ਉਹੀ ਮਾਡਲ ਜਿਹੜਾ ਉਹ ਇੱਥੇ ਬਾਹਰਲੇ ਮੁਲਕਾਂ 'ਚ ਲਾਗੂ ਕਰ ਰਹੇ ਆ। ਕੈਨੇਡਾ ਦੇ ਵਿੱਚ ਆਪਾਂ ਪਿਛਲੇ ਕੁਛ ਮਹੀਨੇ ਪਹਿਲਾਂ ਹੀ ਇਹ ਸਾਰਾ ਕੁਛ ਹੁੰਦੇ ਜਿਹੜਾ ਉਹ ਦੇਖਿਆ ਵੀ ਕਿੱਦਾਂ ਲੜਾਈ, ਕਿੱਦਾਂ ਉਹ ਸਾਰਾ ਕੁਛ ਕਿਸ ਤਰੀਕੇ ਨਾਲ ਗੁਰੂ ਘਰ ਦੇ ਨੂੰ ਬਾਅਦ 'ਚ ਘੇਰਨਾ, ਕਿੱਦਾਂ ਦੀਆਂ ਗੱਲਾਂ ਜਿਹੜੀਆਂ ਉਹ ਉੱਥੇ ਉਹ ਕਰਨੀਆਂ, ਜਿਹੜੀਆਂ ਬਿਆਨਬਾਜ਼ੀਆਂ ਜਿਹੜੀਆਂ ਉਹ ਹੋਣੀਆਂ ਆ। ਸੋ ਇਹ ਇਸ ਟਾਈਮ ਸਾਰਿਆਂ ਨੂੰ ਸਿਰ ਜੋੜਨ ਦੀ ਜਿਹੜੀ ਇਸ ਟਾਈਮ ਜ਼ਰੂਰਤ ਹੈਗੀ ਆ। ਇਹ ਬਹੁਤ ਅਨਫੋਰਚੂਨੇਟ ਗੱਲ ਹੈਗੀ ਆ ਵੀ ਬਾਰ-ਬਾਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਵਾਪਰ ਰਹੀਆਂ। HAF ਨੇ ਤਾਂ ਬਿਲਕੁਲ ਇਹੀ ਚੀਜ਼ ਨੂੰ ਕੀਤਾ ਵੀ ਕਹਿੰਦੇ ਜਦੋਂ ਰੈਫਰੈਂਡਮ ਹੋਣਾ ਉਸ ਤੋਂ ਪਹਿਲਾਂ ਹੀ ਇਹ ਸਾਰਾ ਕੁਛ ਇਹ ਹੁੰਦਾ ਆ ਬੇ ਏਰੀਏ 'ਚ, ਸੈਕਰਾਮੈਂਟੋ 'ਚ, ਤੇ ਹੁਣ ਇੱਥੇ ਜਿਹੜਾ ਉਹ ਹੋ ਰਿਹਾ। ਸੋ ਇਹਦੇ ਵਿੱਚ ਤਾਂ ਸਿੱਖਾਂ ਨੂੰ ਵੀ ਨਾਲ ਮਿਲ ਕੇ ਜਿਹੜੇ ਹੈਗੇ ਆ ਬੰਦਿਆਂ ਨੂੰ ਜਲਦੀ ਤੋਂ ਜਲਦੀ ਲੱਭ ਕੇ ਐਕਸਪੋਜ਼ ਕਰਨ ਦੀ ਜਿਹੜੀ ਇਸ ਦੇ ਵਿੱਚ ਜ਼ਰੂਰਤ ਆ। ਬੇ ਏਰੀਏ ਵਿੱਚ ਤਾਂ ਹਰਜੋਤ ਸਿੰਘ ਜੀ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਸੀ, ਉਹ ਤੋਂ ਲੈ ਕੇ ਅਜੇ ਤੱਕ ਕੋਈ ਐਕਸ਼ਨ ਜਿਹੜਾ ਉਹ ਨਹੀਂ ਦੇਖਿਆ। ਐਸ਼ ਕੈਲੜਾ ਵਰਗੇ ਜਿਹੜੇ ਅਸੈਂਬਲੀ ਮੈਂਬਰ, ਉਹਨਾਂ ਨੇ ਇਸ ਨੂੰ ਲੈ ਕੇ ਆਲਰੇਡੀ ਬਿਆਨ ਜਿਹੜਾ ਉਹ ਦੇ ਦਿੱਤਾ। ਪਤਾ ਨਹੀਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉਹ ਹੱਕ 'ਚ ਹੈ ਜਾਂ ਨਹੀਂ ਹੈਗਾ ਵੀ ਜੋ ਭਾਰਤ ਇੱਥੇ ਮਾਈਨੋਰਟੀਜ਼ ਨਾਲ ਕਰ ਰਿਹਾ ਆ, ਪਰ ਇਸ ਨੂੰ ਲੈ ਕੇ ਜਿਹੜਾ ਉਹਦਾ ਜਲਦੀ ਜਿਹੜਾ ਉਹ ਬਿਆਨ ਜ਼ਰੂਰ ਆ ਗਿਆ ਹੈਗਾ। ਸੋ ਧਿਆਨ ਰੱਖਣ ਦੀ ਜ਼ਰੂਰਤ ਆ ਸਿੱਖਾਂ ਨੂੰ ਇਸ ਦੇ ਵਿੱਚ, ਪੋਲੀਟੀਕਲੀ ਦੇ ਨਾਲ ਜਿਹੜਾ ਸਿਵਲ ਤੌਰ ਦੇ ਉੱਤੇ ਵੀ ਬਹੁਤ ਐਕਟਿਵ ਹੋਣ ਦੀ ਜ਼ਰੂਰਤ ਹੈ। ਉੱਥੇ ਮੰਦਿਰ ਵਾਲਿਆਂ ਦੇ ਨਾਲ ਰਲ ਕੇ ਪਲੱਸ ਜਿਹੜੇ ਉਸ ਏਰੀਏ 'ਚ ਸਿੱਖ ਰਹਿੰਦੇ ਹੈਗੇ ਆ, ਚੀਨੋ ਹਿਲਸ ਦੇ ਵਿੱਚ ਬਹੁਤ ਰਹਿੰਦੇ ਆ, ਉਹਨਾਂ ਨੂੰ ਲੋਕਲ ਮੰਦਿਰ ਦੇ ਆਲੇ ਦੁਆਲੇ ਕੋਈ ਘਰ ਸੀ, ਕਿਸੇ ਦੇ ਕੈਮਰੇ ਲੱਗੇ, ਉਹ ਪੂਰੀ ਪੁਲਿਸ ਨਾਲ ਰਲ ਕੇ ਸਾਥ ਦੇਣਾ ਚਾਹੀਦਾ ਤਾਂ ਕਿ ਜਿਹੜਾ ਬਾਰ-ਬਾਰ ਸਿੱਖਾਂ ਨੂੰ ਬਦਨਾਮ ਕੀਤਾ ਜਾਂਦਾ ਹੈਗਾ ਆ ਉਹ ਪਤਾ ਲੱਗ ਸਕੇ ਵੀ ਕਿਹੜੇ ਬੰਦੇ ਜਿਹੜੇ ਇਹ ਸ਼ਰਾਰਤ ਕਰਦੇ ਹੈਗੇ। ਬਿਲਕੁਲ। ਚੀਨੋ ਦਾ ਜਿਹੜਾ ਹਿਲਸ ਦਾ ਮੇਅਰ ਆ ਆਰਟ ਬੈਨਟ, ਉਹ ਐਤਵਾਰ ਨੂੰ ਉਹਨਾਂ ਨੇ ਇੱਕ ਜਿਹੜੀ ਪ੍ਰੇਅਰ ਆ ਉਹ ਰੱਖੀ ਆ ਪੀਸ ਤੇ ਯੂਨਿਟੀ ਨੂੰ ਲੈ ਕੇ ਬੈਪਸ ਵਾਲਿਆਂ ਨੇ, ਤੇ ਉਹਦਾ ਵੀ ਜਿਹੜਾ ਇਸ ਚੀਜ਼ ਉੱਤੇ ਬਿਆਨ ਆਇਆ। ਸੋ ਜਿਹੜੇ ਉੱਥੇ ਰਹਿੰਦੇ ਸਿੱਖ ਨੇ, ਸਿੱਖ ਲੀਡਰਸ ਨੇ, ਆਗੂ ਆਪਣੇ ਆਪ ਨੂੰ ਖਵਾਉਂਦੇ ਆ, ਉਹ ਜਿਹੜਾ ਦੇਖਣ ਵੀ ਇਸ ਦੇ ਵਿੱਚ ਹੁਣ ਅੱਗੇ ਤੁਸੀਂ ਕਿਹੜਾ ਐਂਗਲ ਜਿਹੜਾ ਉਹ ਲੈਣਾ ਆ, ਕਿਹੜੇ ਪਾਸੇ ਨੂੰ ਜਿਹੜਾ ਉਹ ਵਧਣਾ ਆ। ਪਰ ਬਦਨਾਮੀ ਜਿਹੜੀ ਉਹਨਾਂ ਨੇ ਇਸ ਦੀ ਆੜ ਦੇ ਵਿੱਚ ਆਪ ਹੀ ਸਾਰਾ ਕੁਛ ਜਿਹੜਾ ਕਰਕੇ, ਜੋ ਇਹਨਾਂ ਦਾ ਟਰੈਕ ਰੈਕਡ ਜਿਹੜਾ ਉਹ ਦੱਸਦਾ ਆ ਵੀ ਉਹਨਾਂ ਨੇ ਇਦਾਂ ਕਰਕੇ ਬਦਨਾਮ ਜਿਹੜਾ ਕਿਸੇ ਹੋਰ ਨੂੰ ਕਰਨ ਵੱਲ ਨੂੰ ਵਧੇ ਪਏ ਨੇ।